ਖਬਰਾਂ ਦੇ ਵੱਲ ਆਈਏ ਤੇ ਗੱਲ ਕਰੀਏ ਸਰਕਾਰੀ ਪੁਲਿਸ ਦੀ, ਜਿਹੜੀ ਇਸ ਟਾਈਮ ਮਜੀਠੀਆ ਨੂੰ ਲੱਭ ਰਹੀ ਹੈ। ਗੱਲ ਸਿਰਫ ਮਜੀਠੀਆ ਦੇ ਨਾਲ ਹੀ ਜੁੜੀ ਨਹੀਂ ਗੀ, ਗੱਲ ਲੋਕਾਂ ਦੇ ਹੱਕਾਂ ਅਧਿਕਾਰਾਂ ਦੀ ਵੀ ਹੈ, ਗੱਲ ਪੋਲੀਟੀਕਲ ਲੜਾਈ ਨੂੰ ਹੋਰ ਪਾਸੇ ਲਿਜਾਣ ਦੀ ਵੀ ਹੈ, ਤੇ ਗੱਲ ਅਕਾਲੀ ਦਲ ਦੇ ਜੁਝਾਰੂਪਣ ਦੇ ਨਾਲ ਵੀ ਜਾ ਜੁੜਦੀ ਹੈ। ਸ਼ਰਮਾ ਜੀ, ਦਿਓ ਜ਼ਰਾ ਤਫਸੀਲ ਇਸ ਪੂਰੇ ਮਾਮਲੇ ਦੀ। ਬਿਲਕੁਲ ਜੀ, ਵਿਕਰਮ ਮਜੀਠੀਆ ਦੇ ਖਿਲਾਫ ਜੀ ਮਜੀਠਾ ਪੁਲਿਸ ਦੇ ਵੱਲੋਂ ਕਾਰਵਾਈ ਪਾ ਕੇ FIR ਪਾ ਕੇ ਲੁੱਕਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਜੀ। ਮਤਲਬ ਇੱਕ ਤਰ੍ਹਾਂ ਨਾਲ 에ਅਰਪੋਰਟ ਵਗੈਰਾ ਨੂੰ ਵੀ ਅਲਰਟ ਕਰ ਦਿੱਤਾ ਗਿਆ ਕਿਤੇ ਵਿਕਰਮ ਮਜੀਠੀਆ ਵਿਦੇਸ਼ ਨੂੰ ਨਾ ਭੱਜ ਜਾਵੇ। 12 ਦੇ ਕਰੀਬ ਟੀਮਾਂ ਬਣਾਈਆਂ ਗਈਆਂ ਕਿ ਵਿਕਰਮ ਮਜੀਠੀਆ ਨੂੰ ਲੱਭੋ, ਜਿੱਥੋਂ ਮਰਜ਼ੀ ਲੱਭ ਲਿਆਓ। ਤੇ ਇਸ ਸਾਰੇ ਵਰਤਾਰੇ ਦੇ ਵਿੱਚ ਕਿਵੇਂ ਪੁਲਿਸ ਤੋਂ ਪੁਆਇੰਟ ਟੂ ਪੁਆਇੰਟ ਜਾਣਕਾਰੀ ਲਈ ਜਾ ਰਹੀ ਹੈ, ਉਹਦਾ ਅੰਦਾਜ਼ਾ ਇਸੇ ਗੱਲ ਤੋਂ ਲੱਗਦਾ ਕਿ ਕਿਸ ਤਰ੍ਹਾਂ FIR ਹੁੰਦੀ ਹੈ, ਕਿਸ ਤਰ੍ਹਾਂ ਉਹਦੇ ਵਿੱਚ ਨਾਮ ਆਉਂਦੇ ਨੇ, ਕਿਸ ਤਰ੍ਹਾਂ ਕਾਰਵਾਈ ਅੱਗੇ ਵੱਧਦੀ ਹੈ। ਇਹ ਸਾਰੀ ਚੱਲਦੀ ਕਾਰਵਾਈ ਦੇ ਵਿੱਚ SSP ਦੀ ਬਦਲੀ ਵੀ ਹੋ ਜਾਂਦੀ ਹੈ ਨਾ। ਜਿਹੜੇ 12-14 ਅਫਸਰ ਬਦਲੇ, ਉਹਨਾਂ ਚ ਦਿਹਾਤੀ ਦਾ ਅੰਮ੍ਰਿਤਸਰ ਦਿਹਾਤੀ ਦਾ SSP ਬਦਲਤਾ, ਉਹ ਤੋਂ ਵੀ ਸਪਸ਼ਟ ਅੰਦਾਜ਼ਾ ਮਿਲਦਾ ਕਿ ਸਰਕਾਰ ਉਹ ਤੋਂ ਨਾਖੁਸ਼ ਹੈ। ਨਾਖੁਸ਼ੀ ਦਾ ਕਾਰਨ ਵੀ ਸਰਕਾਰ ਦਾ ਇੱਕ ਹੈਗਾ ਕਿ ਜਿੱਦਣ ਚੋਣਾਂ ਸੀ ਉਸ ਦਿਨ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਅਕਾਲੀ ਦਲ ਦੇ ਵਰਕਰਾਂ ਜਾਂ ਮਜੀਠੀਏ ਦੇ ਸਮਰਥਕਾਂ ਦੇ ਵਿਚਾਲੇ ਟਕਰਾਅ ਹੋ ਗਿਆ। ਠੀਕ ਹੈ। ਉਹ ਟਕਰਾਅ ਦੇ ਵਿੱਚ ਮਤਲਬ ਕਿ ਜਿਹੜੀ ਧਿਰ ਦੇ ਉੱਤੇ ਸਵਾਲ ਆ ਉਹ ਆਮ ਆਦਮੀ ਪਾਰਟੀ ਦੀ ਧਿਰ ਤੇ ਆ, ਤੇ ਉਹਨਾਂ ਦਾ ਇੱਕ ਬੰਦਾ, ਪੰਮੇ ਨਾਂ ਦਾ ਬੰਦਾ, ਫੜ ਵੀ ਲਿਆ ਪੁਲਿਸ ਨੇ। ਹੁਣ ਸਰਕਾਰ ਔਖੀ ਨਹੀਂ ਹੋਊਗੀ ਕਿ ਸਾਡੀ ਉਹ ਸਰਕਾਰ ਹੋਵੇ, ਸਾਡੀ ਉਹ ਪੁਲਿਸ ਹੋਵੇ ਤੇ ਸਾਡਾ ਹੀ ਬੰਦਾ ਫੜ ਲੈਣ। ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ। ਫਿਰ ਅਗਲੇ ਕਹਿੰਦੇ ਵੀ ਐਂ ਕਰੋ, ਫਿਰ ਇਹਨੂੰ ਤਾਂ ਭੇਜੋ ਬਾਹਰ ਕਿ ਜੀ ਹਲਕਾ ਇੰਚਾਰਜ ਸਾਹਿਬ ਛੁਡਾ ਲਿਆ ਏ, ਕਿ ਹੁਣ ਪਾਓ ਜੀ ਕਾਰਵਾਈ ਮੇਰੀ ਸ਼ਿਕਾਇਤ ਤੇ। ਉਹੀ ਪੰਮਾ ਸ਼ਿਕਾਇਤ ਦਿੰਦਾ ਤੇ ਸ਼ਿਕਾਇਤ ਦੇ ਵਿੱਚ ਜੋਬਨਪ੍ਰੀਤ ਤੇ ਉਹਨਾਂ ਦੇ ਸਾਥੀਆਂ ਦੇ ਉੱਤੇ ਚੈਨ ਖੋਹਣ ਦਾ ਦੋਸ਼ ਲੱਗਦਾ। ਠੀਕ ਹੈ ਜੀ। ਚੈਨ ਬਰਾਮਦ ਕਰ ਲਈ, ਜਾਂ ਚੈਨ ਬਰਾਮਦ ਕਰਨ ਦਾ ਤਰੀਕਾ ਇਹ ਹੈ ਕਿ 5:30 ਵਜੇ ਜਾਓ, ਅਗਲੇ ਨੂੰ ਘਰੋਂ ਚੱਕ ਲਿਆਓ ਤੇ ਫਿਰ ਉਹਨੂੰ ਥਾਣੇ ਚ ਲੁਕੋ ਕੇ ਰੱਖ ਲਓ ਕਿਤੇ ਕੁਆਟਰ ਦੇ ਵਿੱਚ। ਤੇ ਫਿਰ ਵਿਕਰਮ ਮਜੀਠੀਆ ਆਪਣੇ ਉਸੇ ਅੰਦਾਜ਼, ਕਿਉਂਕਿ ਵਿਕਰਮ ਮਜੀਠੀਆ ਦੇ ਉੱਤੇ ਬੇਸ਼ੱਕ ਆਮਦਨ ਤੋਂ ਬਾਅਦ ਜਾਇਦਾਦ ਦਾ ਕੇਸ ਚੱਲਦਾ, ਜ਼ਮਾਨਤ ਤੇ ਨੇ। ਵਿਕਰਮ ਮਜੀਠੀਆ ਦੇ ਉੱਤੇ ਬੇਸ਼ੱਕ ਡਰੱਗ ਦੇ ਉੱਤੇ ਉਂਗਲ ਧਰਦੀ ਹੈ ਪੰਜਾਬ ਸਰਕਾਰ, ਸਟੇਜਾਂ ਤੋਂ ਪ੍ਰਚਾਰ ਦੀ ਵੀ, ਪਰ ਚਲਾਨ ਪੇਸ਼ ਨਹੀਂ ਕਰ ਰਹੀ। ਉਹ ਵਿਕਰਮ ਮਜੀਠੀਆ ਲਗਾਤਾਰ ਸਰਕਾਰ ਨੂੰ ਘੇਰਦਾ ਰਹੇ ਨੇ। ਬੇਸ਼ੱਕ ਉਹਨਾਂ ਦੇ ਅਕਾਲੀ BJP ਦੇ ਸਮੇਂ ਪੁਲਿਸ ਦੀ ਵਰਤੋਂ ਕਿਵੇਂ ਹੁੰਦੀ ਰਹੀ, ਕਾਂਗਰਸ ਦੇ ਸਮੇਂ ਪੁਲਿਸ ਦੀ ਵਰਤੋਂ ਕਿਵੇਂ ਹੁੰਦੀ ਰਹੀ, ਪੈਰਲਲ ਸਵਾਲ ਖੜਾ। ਬਿਲਕੁਲ ਸਹੀ। ਕਿ ਇਸੇ ਤਰੀਕੇ ਪੁਲਿਸ ਹਮੇਸ਼ਾ ਸਰਕਾਰੀ ਹੋ ਰਹੀ ਹੈ, ਉਹ ਕਦੇ ਲੋਕਾਂ ਦੀ ਪੁਲਿਸ ਬਣੀ ਹੋ ਨਹੀਂ। ਸਹੀ ਹੈ। ਤੇ ਇਸ ਲਈ ਫਿਰ ਹੁਣ ਮੌਜੂਦਾ ਸਰਕਾਰ ਦੀ ਆਓ ਤੇ ਵਿਕਰਮ ਮਜੀਠੀਆ ਸਰਕਾਰ ਨੂੰ ਘੇਰਦੇ ਨੇ, ਇਸ ਲਈ ਸਰਕਾਰ ਨੂੰ ਰੜਕਦੇ ਵੀ ਨੇ। ਉਹਨਾਂ ਸੁਖਬੀਰ ਬਾਦਲ ਨਹੀਂ ਰੜਕਦਾ, ਉਹਨਾਂ ਰਾਜਾ ਵੜਿੰਗ ਨਹੀਂ ਰੜਕਦਾ, ਜਿੰਨਾ ਵਿਕਰਮ ਮਜੀਠੀਆ ਰੜਕਦਾ। ਕਿਉਂਕਿ ਵਿਕਰਮ ਮਜੀਠੀਆ ਤੰਜ ਵਿਅੰਗ, ਉਹਨਾਂ ਦਾ ਹੀ ਅੰਦਾਜ਼, ਉਹਨਾਂ ਦਾ ਹੀ ਤਰੀਕਾ, ਉਹ ਸਾਰਾ ਕੁਝ ਕਰ ਲੈਂਦੇ ਆ। ਜੀ ਜੀ। ਚਲੋ ਵਿਕਰਮ ਮਜੀਠੀਆ ਆਪਣੇ ਸਮਰਥਕ ਦੇ, ਆਪਣੇ ਸਾਥੀ ਦੇ ਪਿੱਛੇ ਪੈਰ ਨੱਪਦੇ ਥਾਣੇ ਤੱਕ ਪਹੁੰਚ ਗਏ ਤੇ ਕਵਾਇਦ ਕੀਤੀ ਕਿ ਮੈਂ ਕਢਾ ਲਵਾਂ, ਛੁਡਾ ਲਵਾਂ। ਉਹ ਬੈਰਕ ਦਿਖਾਤੇ, ਖਾਲੀ ਦਿਖਾਤਾ ਸਾਰਾ ਕੁਝ। ਫਿਰ ਉੱਥੋਂ ਹਾਕਾ ਮਾਰਦੇ ਉਹਦੇ ਕਮਰੇ ਤੱਕ ਚਲੇ ਗਏ, ਕੁਆਟਰ ਤੱਕ ਉੱਥੋਂ ਕੱਢ ਲਿਆਏ। ਉਹ ਤੋਂ ਬਾਅਦ ਅਗਲਿਆਂ ਨੇ ਜੀ ਲੰਬੀ ਜੱਦੋਜਹਿਦ ਤੋਂ ਬਾਅਦ FIR ਦੀ ਕਾਪੀ ਦਿਖਾਈ, ਉਸ ਦਾ ਤਾਜ਼ੀ ਕੱਟੀ ਹੋਈ, ਨਵੀਂ ਬਣਾਈ, ਜੋ ਕੀਤਾ ਤੇ ਉਹਦੇ ਆਧਾਰ ਤੇ ਉਹਨਾਂ ਨੇ ਬੰਦਾ ਤਾਂ ਰੱਖ ਲਿਆ ਉੱਥੇ ਤੇ ਇਹਨਾਂ ਨੂੰ ਤੋਰਤਾ ਜੀ। ਹੁਣ ਫਿਰ ਸਰਕਾਰ ਕਹਿੰਦੀ ਉਹਨੂੰ ਵੀ ਮੌਕਾ ਮਿਲ ਗਿਆ, ਕਰੋ ਅੰਮ੍ਰਿਤਪਾਲ ਮਾਂਗ ਵਰਗਾ, ਬਣਾਓ ਅਜਨਾਲੇ ਵਰਗਾ ਕੇਸ ਕਿ ਜੀ ਥਾਣੇ ਤੇ ਹਮਲਾ। ਤੇ ਥਾਣੇ ਤੇ ਹਮਲੇ ਦੇ ਕੇਸ ਦੇ ਵਿੱਚ ਫਿਰ ਵਿਕਰਮ ਮਜੀਠੀਆ, ਉਹਦੇ ਕੁਝ ਸਾਥੀ ਤੇ ਉਹ ਤੋਂ ਇਲਾਵਾ 40-50 ਅਣਪਛਾਤੇ। ਹੁਣ ਅਣਪਛਾਤੇ ਜਿਹੜਾ ਸਿਰ ਚੱਕੇ ਉਹਨੂੰ ਚੱਕ ਲਓ, ਜਿਹਦਾ ਮਰਜ਼ੀ ਨਾ ਪਾ ਲਓ। ਹੁਣ ਵਿਕਰਮ ਮਜੀਠੀਆ ਦੇ ਸਮਰਥਕ ਸਾਰੇ ਸਾਈਡਲਾਈਨ ਹੋਣਾ ਪਊਗਾ ਉਹਨਾਂ ਨੂੰ, ਮੁੱਢਲੀ ਕਤਾਰ ਦੇ ਲੀਡਰਾਂ ਨੂੰ ਸਾਰੇ ਪਰੇ ਹੋਣਾ ਪਊਗਾ, ਉਹਨਾਂ ਦੇ ਭੈਣ ਭਰਾਵਾਂ ਤੱਕ ਨੂੰ ਡਰ ਹੋਊਗਾ ਕਿ ਪਤਾ ਨਹੀਂ ਕਿਹਨੂੰ ਚੱਕ ਲਵੇ ਪੁਲਿਸ। ਇਹ ਤਰੀਕਾ ਇਹਨਾਂ ਦਾ ਸਹੀ ਹੈ। ਹੁਣ ਇਹ ਕਿਹੜਾ ਸਾਰੇ ਰਵਨੀਤ ਬਿੱਟੂ ਦੇ ਰਿਸ਼ਤੇਦਾਰ ਨੇ ਕਿ ਛੁਡਾ ਕੇ ਲੈ ਜਾਣਗੇ ਓਮਕਾਰ ਸਿੰਘ ਨੂੰ, ਠੀਕ ਹੈ ਨਾ। ਤੇ ਉੱਥੇ ਤਾਂ ਰਵਨੀਤ ਬਿੱਟੂ ਦੀ ਤਾਂ ਕੋਈ ਕਾਰਵਾਈ ਹੋਈ ਨਹੀਂ, ਇਹੀ ਅਸੀਂ ਦੇਖੀ ਨਹੀਂ। ਜੀ ਜੀ ਬਿਲਕੁਲ। ਜਾਂ ਉਹਦੇ ਸਮਰਥਕਾਂ ਦੇ ਉੱਤੇ ਕੋਈ ਲੁੱਕਆਊਟ ਨੋਟਿਸ ਜਾਰੀ ਹੋ ਗਿਆ ਹੋਵੇ, ਜਾਂ ਉਹਨਾਂ ਨੂੰ ਅਣਪਛਾਤਿਆਂ ਤੌਰ ਤੇ। ਸੋ ਇੱਥੇ ਹੁਣ ਹੋਰ ਤਰ੍ਹਾਂ ਦੇ ਤਰੀਕਾ ਇੱਥੇ ਚੱਲ ਰਹੀ ਆ ਕਾਰਵਾਈ। ਸਹੀ ਹੈ। ਹੁਣ ਵਿਕਰਮ ਮਜੀਠੀਆ ਤਾਂ ਹੋ ਗਈ ਜੀ ਰੂਪੋਸ਼ ਹਲੇ ਫਿਲਹਾਲ, ਧਿਰ ਪਹੁੰਚ ਗਈ ਉਹਨਾਂ ਦੀ ਅਦਾਲਤ। ਸਰਕਾਰ ਲੜ ਰਹੀ ਹੈ ਪੁਲਿਸ ਸਹਾਰੇ, ਵਿਕਰਮ ਮਜੀਠੀਆ ਲੜ ਰਹੇ ਨੇ ਕਾਨੂੰਨ ਸਹਾਰੇ ਜਾਂ ਅਦਾਲਤਾਂ ਦੇ ਸਹਾਰੇ। ਸਹੀ ਹੈ। ਹੁਣ ਉਧਰੋਂ ਅੱਜ ਪੁਲਿਸ ਨੂੰ ਵੀ, ਸਰਕਾਰ ਨੂੰ ਵੀ ਨੋਟਿਸ ਹੋ ਗਿਆ ਕਿ ਅੱਜ ਦਿਓ ਜੀ ਜਵਾਬ, ਤੇ ਉਹ ਤੋਂ ਬਾਅਦ ਦੇਖਦੇ ਹਾਂ ਕੀ ਹੁੰਦਾ। ਪਰ ਇਸ ਵਰਤਾਰੇ ਨੂੰ ਇੱਕ ਵੱਖਰੇ ਨੁਕਤੇ ਤੋਂ ਸਮਝਣ ਦੀ ਲੋੜ ਹੈ ਪ੍ਰਵੀਨ ਜੀ।
ਇਹਦਾ ਮਤਲਬ ਸਰਕਾਰਾਂ ਕੀ ਇਹ ਚਾਹੁੰਦੀਆਂ ਨੇ ਕਿ ਕੱਲ ਨੂੰ ਜਦੋਂ ਚੋਣਾਂ ਹੋਣ ਦੂਜੀ ਧਿਰ ਦਾ ਕੋਈ ਪੋਲਿੰਗ ਏਜੰਟ ਵੀ ਨਾ ਬਣੇ। ਸਹੀ ਹੈ। ਕਿ ਪੋਲਿੰਗ ਏਜੰਟਾਂ ਨੂੰ ਵੀ ਇਸ ਕਦਰ ਡਰਾਉਣਾ ਕਿ ਕੋਈ ਵਿਰੋਧੀ ਧਿਰ ਦੇ ਉਮੀਦਵਾਰ ਨਾਲ ਖੜਾ ਵੀ ਨਜ਼ਰ ਨਾ ਆਵੇ, ਸਹੀ ਹੈ। ਕੱਲ ਨੂੰ ਕੋਈ ਬੂਥ ਵੀ ਨਾ ਲਾਉਣ। ਇੰਨਾ ਡਰਾ ਦਿਓ ਲੋਕਾਂ ਨੂੰ। ਕੀ ਉਹ ਵਰਤਾਰਾ ਹੈ? ਖੜਕੂਵਾਦ ਦੇ ਦੌਰ ਦੇ ਦੌਰਾਨ ਤਾਂ ਜੋ ਪੁਲਿਸ ਨੇ ਤਸ਼ੱਦਦ ਢਾਇਆ, ਮਤਲਬ ਕਾਲਜ ਗਿਆ ਮੁੰਡਾ, ਨਾਨਕੀ ਗਿਆ ਮੁੰਡਾ, ਖੇਤੀ ਕੱਖ ਲੈਣ ਗਿਆ ਮੁੰਡਾ, ਹੈਨਾ, ਬਾਅਦ ਚੋਂ ਜਾਂ ਤਾਂ ਐਨਕਾਊਂਟਰ ਚ ਮਾਰਿਆ ਗਿਆ ਤੇ ਜਾਂ ਜੇਲ੍ਹਾਂ ਚ ਧੱਕੇ ਖਾਂਦਾ ਰਿਹਾ, ਜਾਂ ਜਿਨ੍ਹਾਂ ਦੀਆਂ ਲਾਸ਼ਾਂ ਵੀ ਨਹੀਂ ਮਿਲੀਆਂ ਤੇ ਖਾਲੜਾ ਸਾਹਿਬ ਉਹਨਾਂ ਦੀਆਂ ਰਿਪੋਰਟਾਂ ਤਿਆਰ ਕਰਦੇ ਤੁਰ ਗਏ। ਇਹ ਸਾਰਾ ਵਰਤਾਰਾ। ਪਰ ਉਸ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਦਾ ਦੌਰ ਜੇ ਤੁਸੀਂ ਦੇਖੋ, ਈਵਨ ਉਹਨਾਂ ਦਿਨਾਂ ਦੇ ਵਿੱਚ ਵੀ ਜੇ ਕੁਝ ਅਜਿਹੀ ਸਥਿਤੀ ਬਣਦੀ ਸੀ ਕਿ ਪਿੰਡ ਚੋਂ ਕਿਸੇ ਨੂੰ ਚੱਕ ਲਿਆ, ਕੁਝ ਕਰ ਲਿਆ, ਤਾਂ ਪਿੰਡ ਦੀ ਪੰਚਾਇਤ ਟਰੈਲੀ ਭਰ ਕੇ ਰੇੜਾ ਜੋੜ ਕੇ ਥਾਣੇ ਪਹੁੰਚ ਜਾਂਦੀ ਸੀ। ਸਹੀ ਹੈ, ਬਿਲਕੁਲ ਜੀ, ਇਦਾਂ ਹੀ ਹੈ। ਤੇ ਸਾਰੇ ਬਾਹਰ ਦਰਖਤਾਂ ਥੱਲੇ, ਸੜਕਾਂ ਕਿਨਾਰੇ, ਥਾਣੇ ਦੇ ਬਾਹਰ ਵਿਹੜੇ 'ਚ ਬੈਠੇ ਨੇ। ਠੀਕ ਹੈ ਨਾ, ਕੁਰਸੀ ਸਰਪੰਚ ਨੂੰ ਮਿਲ ਜੂ, ਲੰਬੜਦਾਰ ਨੂੰ ਮਿਲ ਜੂ, ਬਾਕੀਆਂ ਨੂੰ ਨਹੀਂ ਮਿਲਦੀ ਸੀ, ਉੱਥੇ ਬੈਠੇ ਰਹਿੰਦੇ ਸਾਰੇ। ਇਕੱਠ ਹੁੰਦਾ ਸੀ। ਹੁਣ ਠੀਕ ਹੈ, ਦੌਰ ਬਦਲ ਗਿਆ। ਹੁਣ ਵੀ ਪਿੰਡਾਂ ਚੋਂ ਕਾਰਾਂ, ਗੱਡੀਆਂ, ਸਕੂਟਰਾਂ, ਮੋਟਰਸਾਈਕਲਾਂ ਦੇ ਕਾਫਲੇ ਜਾਂਦੇ ਆ ਥਾਣੇ ਦੇ ਵਿੱਚ ਇਕੱਠੇ। ਜੀ ਬਿਲਕੁਲ। ਬੰਦਾ ਇੱਕ ਚੱਕਿਆ ਹੁੰਦਾ ਤੇ ਬੰਦਾ 300 ਬੈਠਾ ਹੁੰਦਾ ਥਾਣੇ ਜਾ ਕੇ। ਕੀ ਇਹ ਵੀ ਡਰਾਉਣ ਦੀ ਫਿਰਕੀ ਰੱਖਿਆ ਕੱਲ ਨੂੰ ਪੰਚਾਇਤ ਵੀ ਨਾ ਆਵੇ, ਕੱਲ ਨੂੰ ਲੋਕ ਵੀ ਨਾ ਇਕੱਠੇ ਹੋ ਕੇ ਆਉਣ, ਸਾਰਿਆਂ ਨੂੰ ਥਾਣੇ ਤੇ ਹਮਲਾ ਪਾ ਦਿਆ ਕਰੇ ਬਸ। ਜੇ ਉਸ ਵੀਡੀਓਗ੍ਰਾਫੀ ਨੂੰ ਦੇਖੋ ਵਿਕਰਮ ਮਜੀਠੀਆ ਦੀ ਜੀ, ਤਾਂ ਉਹਦੇ ਵਿੱਚ ਕਿਤੇ ਵੀ ਕੁਝ ਅਜਿਹਾ ਨਹੀਂ ਹੈਗਾ ਵਿਕਰਮ ਮਜੀਠੀਆ ਵਾਲੇ ਪਾਸੇ। ਉਹ ਤਾਂ ਕਹਿੰਦੇ ਜੀ ਅਸੀਂ ਆਪਣਾ ਬੰਦਾ ਭਾਲ ਰਹੇ ਹਾਂ, ਜੇ ਥਾਣੇ ਲੈ ਕੇ ਗਏ ਥਾਣੇ 'ਚ ਕਿਉਂ ਨਹੀਂ ਗਾ ਉਹ, ਹੈ ਨਾ। ਤੇ ਜੇ ਪੁਲਿਸ ਵਾਲੇ ਪਾਸੇ ਦੇਖੋਗੇ, ਪੁਲਿਸ ਵਾਲੇ ਕਹਿੰਦੇ ਨਹੀਂ ਜੀ ਇਹ ਤਾਂ ਸਾਡੇ ਕੰਮ 'ਚ ਵਿਘਨ ਸੀ, ਸਰਕਾਰੀ ਕੰਮ 'ਚ ਦਖਲ ਸੀ ਜੀ, ਇਹ ਕਾਨੂੰਨ ਦੇ ਉੱਤੇ ਹਮਲਾ ਸੀ ਜੀ, ਇਹ ਕਾਨੂੰਨ ਦੇ ਰਾਖਿਆਂ ਤੇ ਹਮਲਾ ਸੀ। ਵੀ ਤੁਸੀਂ ਕਾਨੂੰਨ ਦੀ ਪਾਲਣਾ ਕਰ ਰਹੇ ਹੋ, ਤੁਸੀਂ ਕਾਨੂੰਨ ਦੇ ਰਾਖੇ ਹੈਗੇ ਹੋ ਜੀ। ਸਹੀ ਹੈ। ਤੇ ਇਸ ਲਈ ਇਹ ਸਾਰਾ ਵਰਤਾਰਾ ਸਿੱਧਾ ਦਿਖਦਾ ਕਿ ਪੁਲਿਸ ਇੱਥੇ ਟੂਲ ਹੈ, ਲੜਾਈ ਭਗਵੰਤ ਮਾਨ ਤੇ ਮਜੀਠੀਆ ਦੀ ਹੈ। ਹੁਣ ਕੀ ਵਿਕਰਮ ਮਜੀਠੀਆ ਨੇ ਮੌਕਾ ਦਿੱਤਾ ਸਰਕਾਰ ਨੂੰ ਆਪਣੇ ਖਿਲਾਫ ਬੈਠੇ ਬਿਠਾਏ ਜੀ? ਸਹੀ ਹੈ। ਕੀ ਵਿਕਰਮ ਮਜੀਠੀਆ ਨੇ ਜਾਣਬੁੱਝ ਕੇ ਇਹ ਰਾਹ ਚੁਣਿਆ? ਕੀ ਉਹਨੂੰ ਅੰਦਾਜ਼ਾ ਸੀ ਕਿ ਸਰਕਾਰ ਏਦਾਂ ਵੀ ਕਰ ਸਕਦੀ ਹੈ? ਜਾਂ ਵਿਕਰਮ ਮਜੀਠੀਆ ਸੱਚਮੁੱਚ ਥਾਣਾ ਘੇਰਨੇ ਆਉਂਦੇ ਤੇ ਬੰਦਾ 1000 ਲੈ ਕੇ ਆਉਂਦੇ, ਜਾਂ ਉਹ ਥਾਣੇ ਮੂਹਰੇ ਧਰਨਾ ਲਾਉਣ ਦੇ, ਪ੍ਰਦਰਸ਼ਨ ਕਰਨ ਆਉਂਦੇ ਕਿ ਆ ਬੈਠੇ ਆ ਜੀ, ਸਾਨੂੰ ਵੀ ਸਾਰਿਆਂ ਨੂੰ ਗ੍ਰਿਫਤਾਰ ਕਰ ਲਓ, ਫਿਰ ਤਰੀਕਾ ਹੋਰ ਹੁੰਦਾ। ਸੋ ਇਹ ਸਾਰੇ ਸਵਾਲ ਹੁਣ ਨਵੇਂ ਤਰੀਕੇ ਨਾਲ ਐਡਰੈਸ ਹੋ ਰਹੇ ਨੇ। ਪਰ ਇਹ ਸਾਰੇ ਦੇ ਵਿੱਚੋਂ ਇੱਕ ਗੱਲ ਬਿਲਕੁਲ ਨਿੱਤਰ ਕੇ ਸਾਫ਼ ਹੈ ਕਿ ਪੰਜਾਬ ਦੇ ਵਿੱਚ ਪੁਲਿਸ ਦਾ ਰਾਜ ਹੈ ਤੇ ਪੁਲਿਸ ਨੂੰ ਚਲਾ ਸੱਤਾਧਾਰੀ ਧਿਰ ਸ਼ਰੇਆਮ ਰਹੀ ਹੈ। ਜੇ ਇਹਨਾਂ ਨੂੰ ਮਤਲਬ ਕਿ ਇਸ ਵਿਕਰਮ ਮਜੀਠੀਆ ਦੇ ਥਾਣੇ ਆਉਣ ਨਾਲ ਅਮਨ ਕਾਨੂੰਨ ਦੀ ਸਥਿਤੀ ਵਿਗੜਦੀ ਦਿਖਦੀ ਆ, ਤਾਂ ਜਦੋਂ ਇੱਕੋ ਜੀ ਮਤਲਬ ਕਿ RTI ਮੰਗਣ ਵਾਲਾ ਮੁੰਡਾ ਮਾਰਿਆ ਗਿਆ, ਬੇਸ਼ੱਕ ਉਹ ਰਿਸ਼ਤੇਦਾਰ ਨੇ ਮਾਰਿਆ ਜੀ, ਕੀ ਮਾਮਲਾ ਜੋ ਮਰਜੀ, ਪਰ ਗੋਲੀ ਚਲਾਉਣ ਦੀ ਹਿੰਮਤ ਹੈ ਨਾ ਲੋਕਾਂ ਦੀ, ਬਿਲਕੁਲ ਡਰ ਤਾਂ ਹੈ ਨਹੀਂ ਨਾ ਕੋਈ। ਉੱਥੇ ਅਮਨ ਕਾਨੂੰਨ ਦੀ ਸਥਿਤੀ ਭੰਗ ਨਹੀਂ ਹੁੰਦੀ। ਮਾਸਟਰ ਆਪਣੇ ਜਵਾਕ ਨੂੰ ਛੱਡਣ ਜਾਵੇ ਤੇ ਮੁੜ ਕੇ ਲਾਸ਼ ਬਣ ਕੇ ਆਪਣੇ ਘਰੇ ਪਰਤੇ, ਅੰਮ੍ਰਿਤਸਰ ਦੇ ਵਿੱਚ ਮੱਖੀਆਂ ਆਪਣੇ ਪਣਾਉਣੀਆਂ ਹੋਣ, ਤੇ ਜੀ ਉਹ ਉੱਥੇ ਨਹੀਂ ਦਿਖਦਾ ਕਿ ਹਾਂ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਕੌਣ ਭੰਗ ਕਰ ਰਿਹਾ। ਕਿੰਨੇ ਮਾਮਲੇ ਮੱਖੂ ਦੇ ਵਿੱਚ ਦੁਕਾਨ ਤੇ ਬੈਠਾ ਕਰਿਆਨੇ ਵਾਲਾ ਬੰਦਾ ਮਾਰਤਾ, ਪਹਿਲਾਂ ਨੰਗਲ ਮੁੰਡਾ ਮਾਰਿਆ ਸੀ, ਇੱਕ ਦੁਕਾਨਦਾਰਾਂ ਤੇ ਕਿੰਨੇ ਹਮਲੇ ਹੋਲੇ, ਖੇਡ ਦੇ ਮੈਦਾਨਾਂ 'ਚ ਕਿੰਨਾ ਕੁਛ ਹੋ ਲਿਆ, ਕੱਲ ਲੁਧਿਆਣੇ ਗੋਲੀਆਂ ਚੱਲੀਆਂ ਸ਼ਰੇ ਬਾਜ਼ਾਰ, ਉੱਥੇ ਨਹੀਂ ਦਿਖਦਾ ਜੀ। ਸਹੀ ਹੈ। ਸੋ ਇਸ ਲਈ ਇਹਨਾਂ ਦਾ ਅਮਨ ਕਾਨੂੰਨ ਸਿਰਫ ਰਾਜਨੀਤਿਕ ਅਮਨ ਕਾਨੂੰਨ ਹੈ, ਇਹ ਤੋਂ ਵੱਧ ਕੇ ਨਹੀਂ ਹੈ। ਸੋ ਪੂਰੀ ਤਰ੍ਹਾਂ ਸਿਆਸੀਕਰਨ, ਸਰਕਾਰੀਕਰਨ ਪੁਲਿਸ ਦਾ ਪਹਿਲਾਂ ਵੀ ਰਿਹਾ ਤੇ ਹੁਣ ਵੀ, ਹੁਣ ਉਹ ਤੋਂ ਵੀ 4 ਕਦਮ ਅੱਗੇ, ਕਿਉਂਕਿ ਬਦਲਾਅ ਵਾਲੇ ਨੇ ਨਾ, ਸੋ ਨਵੇਂ ਮੀਲ ਪੱਥਰ ਸਾਬਤ ਕਰ ਰਹੇ ਨੇ ਜੀ। ਬਿਲਕੁਲ।